अस्सलाम वालेकुम। अच्छा जी, ਨਾਈਆਂ ਨੂੰ ਤੇ ਦਰਜ਼ੀਆਂ ਨੂੰ ਨਾ ਇੱਕ ਨੋਟੀਫਿਕੇਸ਼ਨ ਨੇ ਵਾਹਵਾ ਹੀ ਪਰੇਸ਼ਾਨ ਕਰ ਦਿੱਤਾ। ਰੋਜ਼ੇ ਤੇ ਈਦ ਦੇ ਦਿਹਾੜੇ ਸੀ, ਇਹੀ ਉਹ ਦਿਨ ਸੀਗੇ ਜਿੱਥੇ ਇਹਨਾਂ ਨੇ ਪੂਰੇ ਸਾਲ ਦਾ ਕਮਾਉਣਾ ਹੁੰਦਾ ਵਾ। ਲੇਕਿਨ ਇੱਕ ਨੋਟੀਫਿਕੇਸ਼ਨ ਅਚਾਨਕ ਸਾਹਮਣੇ ਆਇਆ, ਜਿਹਦੇ ਵੱਲ ਦੇਖ ਕੇ ਆਮ ਪਬਲਿਕ ਤਾਂ ਬੜੀ ਰਾਜ਼ੀ ਹੋਈ ਤੇ ਉਹਨਾਂ ਨੇ ਲੁੱਡੀਆਂ ਪਾਈਆਂ। ਲੇਕਿਨ ਨਾਈ ਔਰ ਦਰਜੀ ਜਿਹੜੇ ਸੀ ਨਾ, ਇਹ ਖਾਸੇ ਪਰੇਸ਼ਾਨ ਹੋ ਗਏ, ਕਿਉਂਕਿ ਇੱਕ ਰੇਟ ਲਿਸਟ ਲਾ ਕੇ ਆ ਗਈ ਸੀਗੀ ਕਿ ਜੋੜਾ ਜਿਹੜਾ ਤੁਸੀਂ ਸਿਲਾਈ ਕਰਾਉਣਾ ਨਾ, ਉਹਦੀ ਕੀਮਤ 900 ਰੁਪਇਆ, 900 ਰੁਪਇਆ, 900 ਰੁਪਇਆ। ਜਿਹੜੇ ਨਿੱਕੇ ਨਿਆਣੇ ਆ ਉਹਨਾਂ ਦੇ ਅਗਰ ਤੁਸੀਂ ਕੱਪੜੇ ਸਿਲਾਣੇ ਆ ਤੇ 400 ਰੁਪਇਆ, 400 ਰੁਪਇਆ, 400 ਰੁਪਇਆ। ਜੇ ਤੁਸੀਂ ਸ਼ੈਂਪੂ ਸਮੇਤ ਨਹਾਉਣ ਵਾਸਤੇ ਨਾਈਆਂ ਦੀ ਦੁਕਾਨ ਤੇ ਯਾਨੀ ਕਿ ਹਮਾਮ ਤੇ ਜਾਣਾ ਵਾ, ਫਿਰ ਤੁਹਾਡੇ ਇੰਨੇ ਪੈਸੇ ਹੋਣਗੇ। ਜੇ ਤੁਸੀਂ ਸਾਦਾ ਸ਼ੇਵ ਕਰਾਉਣੀ ਆ, ਉਹਦੇ ਇੰਨੇ ਪੈਸੇ ਹੋਣਗੇ। ਅਗਰ ਤੁਸੀਂ ਫੋਮ ਵਾਲੀ ਸ਼ੇਵ ਕਰਾਉਣੀ ਆ, ਉਹਦੇ ਇੰਨੇ ਪੈਸੇ ਹੋਣਗੇ। ਤੁਸੀਂ ਕਿਸੇ ਵੀ ਦੁਕਾਨ ਤੇ ਜਾਂਦੇ ਹੋ ਕਟਿੰਗ ਕਰਾਉਣ ਵਾਸਤੇ ਜਾਂ ਸ਼ੇਵ ਕਰਾਉਣ ਵਾਸਤੇ, ਤੇ ਤੁਸੀਂ ਨਾਈ ਨੂੰ ਪੁੱਛਦੇ ਹੋ ਕਿ ਸਰਕਾਰ ਕਿੰਨੇ ਪੈਸੇ, ਉਹ ਕਹਿੰਦਾ ਜਿੰਨੇ ਮਰਜ਼ੀ ਦੇ ਦਿਓ। ਤੁਸੀਂ ਆਪਣੀ ਖੁਸ਼ੀ ਦੇ ਨਾਲ ਜੇਬ 'ਚ ਹੱਥ ਪਾਉਂਦੇ ਹੋ, 1000 ਕੱਢ ਦਿੰਦੇ ਹੋ, 1500 ਦੇ ਦਿੰਦੇ ਹੋ, 2000 ਦੇ ਦਿੰਦੇ ਹੋ, ਤੁਹਾਡੀ ਆਪਣੀ ਮਰਜ਼ੀ ਆ। ਲੇਕਿਨ ਜਦੋਂ ਰੇਟ ਲਿਸਟ ਆ ਗਈ, ਫਿਰ ਹਰ ਬੰਦਾ ਜਿਹੜਾ ਵਾ ਚੌਕਸ ਹੋ ਗਿਆ। ਉਹਨੇ ਕਿਹਾ ਜੀ ਹੁਣ ਅਸੀਂ ਰੇਟ ਦੇ ਮੁਤਾਬਕ ਦੇਣਾ ਵਾ। ਲੇਕਿਨ ਤੁਹਾਨੂੰ ਅੱਜ ਸਭ ਤੋਂ ਅਹਿਮ ਔਰ ਸਭ ਤੋਂ ਖਾਸ ਗੱਲ ਦੱਸਣ ਲੱਗਾ ਵਾਂ ਕਿ ਇਹ ਰੇਟ ਲਿਸਟ ਫੇਕ ਹੈਗੀ ਆ, ਜਾਲੀ ਹੈਗੀ ਆ। ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਆ। ਸਾਡੇ ਬਹੁਤ ਸਾਰੇ ਦੋਸਤ ਵਲੌਗਰ ਜਿਹੜੇ ਆ ਨਾ, ਜਿਹੜੇ ਸਵੇਰੇ ਸਵੇਰੇ ਬਹਿੰਦੇ ਆ, ਚਾਰ ਗੱਲਾਂ ਕਰਦੇ ਆ, ਵਿਊਜ਼ ਲੈਂਦੇ ਆ, ਡਾਲਰ ਕਮਾਉਂਦੇ ਆ, ਸਾਈਡ 'ਤੇ ਹੋ ਜਾਂਦੇ ਆ। ਉਹ ਖਬਰ ਦੀ ਤਹਿਕੀਕ ਨਹੀਂ ਕਰਦੇ। ਸਾਡੇ ਨਾਲ ਬਹੁਤ ਸਾਰੇ ਨਾਈਆਂ ਨੇ ਰਾਬਤਾ ਕੀਤਾ, ਬਹੁਤ ਸਾਰੇ ਦਰਜੀਆਂ ਨੇ ਰਾਬਤਾ ਕੀਤਾ ਕਿ ਭਾਈ ਸਾਡੀ ਗੱਲ ਵੀ ਦੱਸੋ। ਮੈਂ ਰਾਤੀ ਆਪਣਾ ਸੂਟ ਦੇਣ ਵਾਸਤੇ ਦਰਜੀ ਕੋ ਗਿਆ, ਉਹਨੇ ਕਿਹਾ ਭਾਈ ਮੈਂ 900 ਦੇ ਵਿੱਚ ਨਹੀਂ ਸੀਣਾ। ਉਹ ਮੈਂ ਕਿਹਾ ਹੋਇਆ ਕਿ ਮੈਨੂੰ ਗੱਲ ਤਾਂ ਦੱਸ। ਉਹ ਕਹਿੰਦਾ ਭਾਜੀ ਪਿਛਲੇ ਸਾਲ ਤੁਸੀਂ 1500 ਰੁਪਇਆ ਦਿੱਤਾ ਵਾ, ਹੁਣ ਇੱਕ ਰੇਟ ਲਿਸਟ ਆ ਗਈ ਆ, ਉੱਥੇ 900 ਰੁਪਇਆ ਵਾ। 900 ਰੁਪਏ 'ਚ ਮੈਨੂੰ ਵਾਰਾ ਹੀ ਨਹੀਂ ਖਾਂਦਾ, ਮੈਨੂੰ ਦੱਸੋ ਮੈਂ ਕੀ ਕਰਾਂ। ਉਹ ਮੈਂ ਕਿਹਾ ਸਰਕਾਰ ਮੈਨੂੰ ਇਹਦੀ ਤਹਿਕੀਕ ਕਰ ਲੈਣ ਦਿਓ ਕਿ ਅਸਲ ਗੱਲ ਹੈ ਕੀ ਆ। ਫਿਰ ਦੂਸਰੀ ਮਜ਼ੇ ਦੀ ਗੱਲ ਇਹ ਆ ਕਿ ਪੀਰਾ ਫੋਰਸ ਤੇ ਜ਼ਿਲ੍ਹੇ ਇੰਤਜ਼ਾਮੀਆਂ ਦੀਆਂ ਇੰਨੀਆਂ ਐਕਟੀਵਿਟੀਆਂ ਚੱਲਦੀਆਂ ਪਈਆਂ ਵਾ ਕਿ ਲੋਕ ਡਰੇ ਵੀ ਹੋਏ ਆ। ਵੱਡੇ ਵੱਡੇ ਮਾਰਟ ਸੀਲ ਹੋ ਸਕਦੇ ਆ, ਤੇ ਨਿੱਕੀਆਂ ਨਿੱਕੀਆਂ ਦੁਕਾਨਾਂ ਦਰਜ਼ੀਆਂ ਦੀਆਂ ਜਾਂ ਨਾਈਆਂ ਦੀਆਂ ਸੀਲ ਕਿਉਂ ਨਹੀਂ ਹੋ ਸਕਦੀਆਂ। ਉਹ ਵਿਚਾਰੇ ਡਰੇ ਹੋਏ ਸੀਗੇ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇਹਦੀ ਤਹਿਕੀਕ ਕਰ ਲੈਣ ਦਿਓ, ਫਿਰ ਮੈਂ ਸਾਰਾ ਕੁਝ ਦੱਸਾਂਗਾ। ਹੁਣ ਮੈਂ ਫਿਰ ਸੋਚਿਆ ਇਹ ਕਿ ਮੈਂ ਇਕੱਲੇ ਇਕੱਲੇ ਨਾਈ ਨੂੰ ਫੋਨ ਕਰਾਂ, ਮੈਂ ਇਕੱਲੇ ਇਕੱਲੇ ਦਰਜੀ ਨੂੰ ਮੈਸੇਜ ਕਰਾਂ ਕਿ ਭਾਈ ਇਹ ਨੋਟੀਫਿਕੇਸ਼ਨ ਜਾਲੀ ਆ। ਮੈਂ ਕਿਹਾ ਮੈਂ ਬਹਿ ਕੇ ਸਾਰਿਆਂ ਨੂੰ ਦੱਸ ਦੇਵਾਂ ਕਿ ਭਾਈ ਜੀ ਇਹ ਨੋਟੀਫਿਕੇਸ਼ਨ ਜਾਲੀ ਆ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਜਿਨ੍ਹਾਂ ਲੋਕਾਂ ਨੇ ਇੱਥੇ ਵਲੌਗ ਕੀਤੇ ਆ, ਉਹ ਸਾਰੇ ਦੇ ਸਾਰੇ ਝੂਠ ਤੇ ਮਬਨੀ ਆ। ਲਿਹਾਜ਼ਾ ਮੇਰੀ ਤੁਹਾਡੇ ਸਾਰਿਆਂ ਅੱਗੇ ਦਰਖਾਸਤ ਆ ਕਿ ਰੋਜ਼ੇ ਦੀ ਹਾਲਤ ਦੇ ਵਿੱਚ ਇੱਕ ਤਾਂ ਬੰਦੇ ਦਾ ਰੋਜ਼ਾ ਹੁੰਦਾ ਵਾ, ਥੋੜ੍ਹਾ ਬੰਦਾ ਜਜ਼ਬਾਤੀ ਔਰ ਗੁੱਸੇ ਜਲਦੀ ਆ ਜਾਂਦਾ ਵਾ। ਫਿਰ ਜਾ ਕੇ ਤੁਸੀਂ ਨਾਈਆਂ ਨਾਲ ਲੜਦੇ ਹੋ, ਫਿਰ ਜਾ ਕੇ ਤੁਸੀਂ ਦਰਜੀਆਂ ਨਾਲ ਲੜਦੇ ਹੋ। ਭਾਜੀ ਉਹਨਾਂ ਦੇ ਵੀ ਇਹੀ ਦਿਨ ਕਮਾਣਦੇ ਆ। ਲੇਕਿਨ ਤੁਸੀਂ ਵੀ ਹਿਸਾਬ ਦੇ ਕਮਾਓ ਤਾਂ ਕਿ ਰਲ ਮਿਲ ਕੇ ਕੋਈ ਇੱਦਾਂ ਦਾ ਨਮੂਨਾ ਬਣਾ ਲਈਏ ਜਿਹਦੇ ਨਾਲ ਨਾ ਗਰੀਬ ਦਾ ਨੁਕਸਾਨ ਹੋਵੇ ਤੇ ਨਾ ਦਰਜੀ ਤੇ ਨਾ ਨਾਈ ਦਾ ਨੁਕਸਾਨ ਹੋਵੇ। ਬਹੁਤ ਸ਼ੁਕਰੀਆ।